14 फरवरी 2025 ਨੂੰ ਜਦੋਂ ਮੈਂ ਇਹਨੂੰ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ ਤੇ ਮੈਂ ਆਪਣਾ ਇੱਕ ਖਾਬ ਸ਼ੇਅਰ ਕੀਤਾ ਆਪਣੇ ਸਟੂਡੈਂਟਸ ਨਾਲ ਵੀ ਤੇ ਆਪਣੇ ਅਸਾਤਜ਼ਾ ਕਰਾਮ ਨਾਲ ਵੀ ਕਿ ਮੇਰਾ ਖਾਬ ਇਹ ਵੇ ਕਿ ਇਹ ਕਾਲਜ ਪੰਜਾਬ ਦਾ ਮਾਡਲ ਕਾਲਜ ਬਣੇ। ਮੈਂ ਇੱਕ ਆਈਡੀਆ ਜਨਰੇਟ ਕੀਤਾ ਕਿ ਕਿਉਂ ਨਾ ਅਸੀਂ ਬਿਊਟੀਫਿਕੇਸ਼ਨ ਦਾ ਕੰਪੀਟੀਸ਼ਨ ਕਰਾ ਲਈਏ ਡਿਪਾਰਟਮੈਂਟ ਵਾਈਜ਼। ਬੱਚੇ ਖੁਦ ਆਪਣੇ ਡਿਪਾਰਟਮੈਂਟ ਨੂੰ ਸਵਾਰਨਗੇ ਤੇ ਉਹਨਾਂ ਦੇ ਅੰਦਰ ਸੈਂਸ ਆਫ ਓਨਰਸ਼ਿਪ ਪੈਦਾ ਹੋਏਗੀ, ਸੈਂਸ ਆਫ ਬਿਲੋਂਗਿੰਗ ਪੈਦਾ ਹੋਏਗੀ ਕਿ ਸਾਡੇ ਬੱਚਿਆਂ ਦੇ ਅੰਦਰ ਸਿਵਿਕ ਸੈਂਸ ਥੋੜੀ ਜਿਹੀ ਘੱਟ ਹੈ ਤੇ ਇਹਨੂੰ ਪੈਦਾ ਕਰਨ ਦੀ ਸਾਡੀ ਜ਼ਿੰਮੇਵਾਰੀ। ਇਹ ਜਦੋਂ ਖੁੱਲੇ ਸਾਫ਼ ਸੁਥਰੇ ਖੂਬਸੂਰਤ ਇਨਵਾਇਰਨਮੈਂਟ ਦੇ ਵਿੱਚ ਬੈਠ ਕੇ ਪੜ੍ਹਨਗੇ ਤੇ ਇਹਨਾਂ ਦੇ ਅੰਦਰ ਪ੍ਰੈਸਟੀਜੀਅਸ ਇੰਸਟੀਟਿਊਟ ਦੇ ਅੰਦਰ ਪੜ੍ਹਨ ਦਾ ਅਹਿਸਾਸ ਜਿਹੜਾ ਉਜਾਗਰ ਹੋਏਗਾ। ਉਹ ਪ੍ਰਾਈਡ ਫੀਲ ਕਰਨਗੇ ਕਿ ਅਸੀਂ ਇੰਨੇ ਸਾਫ਼ ਸੁਥਰੇ ਡਿਪਾਰਟਮੈਂਟ 'ਚ ਗਵਰਨਮੈਂਟ ਕਾਲਜ 'ਚ ਰਹਿ ਕੇ ਪੜ੍ਹ ਰਹੇ ਹਾਂ ਜਿੱਥੇ ਅਸੀਂ ਫੀਸ ਨਾ ਹੋਣ ਦੇ ਬਰਾਬਰ ਦੇ ਰਹੇ ਹਾਂ। ਸਿਰਫ ਇਹਨਾਂ ਨੂੰ ਐਕੈਡੈਮਿਕ ਨੌਲੇਜ ਨਹੀਂ ਦੇਣਾ, ਇਹਨਾਂ ਦੀ ਓਵਰਆਲ ਪਰਸਨੈਲਿਟੀ ਗਰੂਮਿੰਗ ਕਰਨੀ ਹੈ ਜਿਹਦੇ ਵਿੱਚ ਪਾਕਿਸਤਾਨ ਨੂੰ ਦੇਣ ਵਾਲੇ ਬਣ ਸਕਣ। ਕਿਉਂਕਿ ਜਿਹੜਾ ਦੇ ਜਾਂਦਾ ਉਹ ਲੈ ਕੇ ਜਾਂਦਾ ਹੈ। ਅਸੀਂ ਪੈਰਾਸਾਈਟਸ ਨਹੀਂ ਪੈਦਾ ਕਰਨੇ, ਅਸੀਂ ਗਿਵਰਸ ਪੈਦਾ ਕਰਨੇ ਨੇ। ਇਹਦਾ ਬੇਸਿਕ ਇਹਦੇ ਪਿੱਛੇ ਥੀਮ ਇਹ ਸੀ ਕਿ ਬੱਚਿਆਂ ਦੇ ਵਿੱਚ ਨਾ ਸਿਰਫ ਇੱਕ ਸੈਂਸ ਆਫ ਓਨਰਸ਼ਿਪ, ਸੈਂਸ ਆਫ ਬਿਲੋਂਗਿੰਗ ਡਿਵੈਲਪ ਕੀਤੀ ਜਾਏ, ਬਲਕਿ ਜਿਹੜੇ ਉਹਨਾਂ ਦੇ ਅੰਦਰ ਇੱਕ ਕ੍ਰੀਏਟਿਵ ਆਈਡੀਆਜ਼ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਏ ਕਿ ਉਹ ਉਹਨਾਂ ਕ੍ਰੀਏਟਿਵ ਆਈਡੀਆਜ਼ ਦਾ ਇਜ਼ਹਾਰ ਇੱਕ ਪੋਜ਼ਿਟਿਵ ਫੋਰਮ ਤੇ ਕਰ ਸਕਣ। ਅੱਜ ਦੀ ਜਿਹੜੀ ਐਕਟੀਵਿਟੀ ਹੈ ਜਿਹਦੇ ਵਿੱਚ ਬੱਚਿਆਂ ਨੇ ਬਿਲਕੁਲ ਸੈਲਫ ਹੈਲਪ ਬੇਸਿਸ ਤੇ ਆਪਣੇ ਸਾਰੇ ਕਲਾਸਰੂਮਸ ਨੂੰ, ਆਪਣੇ ਡਿਪਾਰਟਮੈਂਟਸ ਨੂੰ ਨਾ ਸਿਰਫ ਰਿਪੇਅਰ ਕੀਤਾ ਹੈ, ਮੇਨਟੇਨ ਕੀਤਾ ਹੈ, ਬਲਕਿ ਉਹਨਾਂ ਨੂੰ ਡੈਕੋਰੇਟ ਕੀਤਾ ਹੈ। ਤੇ ਇਹਦੇ ਨਾਲ ਉਹ ਮੈਂ ਸਮਝਦਾ ਕਿ ਜਿਹੜਾ ਇੱਕ ਜਜ਼ਬਾ, ਜਿਹੜਾ ਇੱਕ ਸੈਂਸ ਆਫ ਬਿਲੋਂਗਿੰਗਨੈਸ ਉਹਨਾਂ ਦੀ ਜਿਹੜੀ ਇਸ ਕਾਲਜ ਨਾਲ ਡਿਵੈਲਪ ਹੋਏਗੀ, ਉਹ ਕੱਲ ਨੂੰ ਬ੍ਰੌਡਰ ਸਪੈਕਟਰਮ ਤੇ ਜਾ ਕੇ ਇਸ ਮੁਲਕ ਨਾਲ ਮੁਹੱਬਤ ਦਾ ਜਜ਼ਬਾ ਵੀ ਉਹਨਾਂ ਦੇ ਅੰਦਰ ਪੈਦਾ ਕਰੇਗੀ। ਕੁਝ ਉਂਝ ਵੀ ਰਾਵਾਂ ਔਖੀਆਂ ਸਨ, ਕੁਝ ਗੱਲ ਵਿੱਚ ਗਮ ਦਾ ਤੌਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਮੈਨੂੰ ਮਰਨ ਦਾ ਸ਼ੌਕ ਵੀ ਸੀ। शिकवे जुल्मते शब से तो कहीं बेहतर है कि अपने हिस्से की कोई शमा जलाते जाएं। बंदा चाहे तो की नहीं कर सकता, मने वक्त भी तंग तो तंग आउंदा है। रांझा तख्त हज़ारों टुरे तो सही, पैरां हेठ सियालां दा झंग आउंदा है। बच्चियां नूं ये दस के अपना क्लासरूम किस तरह सजाउणा है, दरअसल दर परदा उन्होंने ये आख्या गया है, ये मैसेज दिता गया है कि धीए कल नूं अपना घर किवें सजाउणा है, अपने घर दे विच रख रखाओ ते वर्तारे किस तरह खूबसूरत बनाने ने। बिस्मिल्लाहिर्रहमानिर्रहीम। शुरू खुदा दे नामों जिसदा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबियों ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू किए जान वाले ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਅੱਜ ਅਸੀਂ ਤੁਹਾਨੂੰ ਗੁਜਰਾਂਵਾਲਾ ਡਿਵੀਜ਼ਨ ਦੇ ਸਭ ਤੋਂ ਵੱਡੇ ਬੱਚੀਆਂ ਦੇ ਤਾਲਿਬਾਤ ਦੇ ਕਾਲਜ ਗਵਰਨਮੈਂਟ ਪੋਸਟ ਗ੍ਰੈਜੂਏਟ ਗਰਲਜ਼ ਕਾਲਜ ਸੈਟਲਾਈਟ ਟਾਊਨ ਗੁਜਰਾਂਵਾਲਾ ਨਾਲ ਲੈ ਕੇ ਆਏ ਹੋਏ ਆ। ਇੱਥੋਂ ਦੀ ਮੁਹਤਰਮਾ ਪ੍ਰਿੰਸੀਪਲ ਡਾਕਟਰ ਲੁਬਨਾ ਇਖਲਾਕ ਨੇ ਆਪਣੇ ਸਾਰੇ ਕਾਲਜ ਦੇ ਵਿੱਚ ਬੱਚੀਆਂ ਨੂੰ ਇੱਕ ਸਫਾਈ ਦਾ ਦਿਹਾੜਾ ਮਨਾਉਣ ਦਾ ਹਦਫ ਦਿੱਤਾ ਹੈ। ਪਿਆਰਿਓ, ਕਾਲਜ ਦੀਆਂ ਤਕਰੀਬਨ 9000 ਦੇ ਕਰੀਬ ਪੜ੍ਹਾਰ ਕੁੜੀਆਂ ਨੇ ਆਪਣੇ ਕਲਾਸਰੂਮਾਂ ਨੂੰ ਕਿੱਡਾ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਹੈ। ਆਪਣੇ ਪੂਰੇ ਕਾਲਜ ਦੀ ਓਵਰਆਲ ਤਜ਼ਈਨੋ ਆਰਾਇਸ਼ ਦੇ ਵਾਸਤੇ ਕੀ ਕੋਸ਼ਿਸ਼ਾਂ ਕੀਤੀਆਂ ਨੇ ਤੇ ਕਿਹੜੇ ਯਤਨ ਕੀਤੇ ਨੇ, ਆਓ ਸਾਡੇ ਨਾਲ ਤੁਹਾਨੂੰ ਕਾਲਜ ਦਾ ਵਿਜ਼ਿਟ ਕਰਵਾਉਂਦੇ ਆ
ਤੇ ਨਾਲੇ ਤੁਹਾਨੂੰ ਦਿਖਾਉਂਦੇ ਆ। ਆਓ ਸਾਡੇ ਨਾਲ। ਲਓ ਜੀ, ਮੇਰਾ ਨਾਮ ਹੈ ਬੁਸ਼ਰਾ ਅੰਸਾਰੀ ਤੇ ਮੇਰੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ। ਮੇਲਾ ਨਿਊਜ਼ ਚੈਨਲ ਆ ਰਿਹਾ ਜਿਹਦੇ ਤੇ ਤੁਸੀਂ ਸਾਰੀਆਂ ਪੰਜਾਬ ਦੀਆਂ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ। ਇਹ ਹੁਣੇ 1 ਮਿੰਟ ਦੇ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ।
ਨਹੀਂ ਚਾਹੁੰਦੀ ਮੈਂ ਜੰਨਤ ਨਾ ਹੂਰ ਹੋ ਜਾ, ਨਹੀਂ ਚਾਹੁੰਦੀ ਮੈਂ ਜੰਨਤ ਨਾ ਹੂਰ ਹੋ ਜਾ, ਜੇ ਤੂੰ ਨਾ ਮਿਲੇ ਤੇ ਖਾਕੇ ਜ਼ਹੂਰ ਹੋ ਜਾ, ਜੇ ਤੂੰ ਵਸੇ ਦੂਰ ਤੇ ਰੁਲਦੀ ਮੈਂ ਤੂਰ ਹੋ ਜਾ, ਜੇ ਤਜੱਲੀ ਹੋਵੇ ਆਪ ਦੀ ਫਿਰ ਚਾਹੇ ਅੰਜਾਮੇ ਧੂੜ ਹੋ ਜਾ, ਬਾਲ ਇਸ਼ਕਾ ਅਗ ਜੁਦਾਈ ਦੀ ਅੰਦਰ, ਬਾਲ ਇਸ਼ਕਾ ਅਗ ਜੁਦਾਈ ਦੀ ਅੰਦਰ, ਜੇ ਨਾ ਆਏ ਉਹ ਤੇ ਝੂੜ ਹੋ ਜਾ, ਜੇ ਨਾ ਆਏ ਉਹ ਤੇ ਝੂੜ ਹੋ ਜਾ। ਮੇਰੇ ਜੋ ਸਟਾਫ ਮੈਂਬਰਸ ਨੇ ਉਹ ਬਹੁਤ ਜ਼ਿਆਦਾ ਕੋਆਪਰੇਟਿਵ ਨੇ, ਜਿਵੇਂ ਕਿ ਸਾਡੀ ਡਿਜੀਟਲ ਫੀਲਡ ਹੈ ਤੇ ਇਹਦੇ ਮਤਲਬ ਇਹਦੇ ਵਾਸਤੇ ਬਹੁਤ ਜ਼ਿਆਦਾ ਜਿਹੜੀ એનર્ਜੀ ਤੇ ਉਸ ਤੋਂ ਬਾਅਦ ਸਕਿਲੇਬਿਲਿਟੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਸਾਡੇ ਸਟਾਫ ਨੇ ਹਰ ਮਾਮਲੇ 'ਚ ਸਾਡਾ ਸਪੋਰਟ ਕੀਤਾ ਹੈ। ਗਵਰਨਮੈਂਟ ਕਾਲਜ ਹੈ, ਫੈਸਿਲਿਟੀਜ਼ ਕਮ ਹੁੰਦੀਆਂ ਨੇ, ਲੇਕਿਨ ਸਾਡੀ ਜਿਹੜੀ ਹੈਡ ਨੇ ਮੈਮ ਸਦਵ, ਮੈਮ ਕਿਰਨ ਨਸੀਰ, ਦੋਵਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਹਰ ਮਾਮਲੇ ਦੇ ਵਿੱਚ। ਜਦੋਂ ਅਸੀਂ ਇਸ ਕਾਲਜ 'ਚ ਆਏ ਸਾਂ ਤੇ ਸਾਨੂੰ ਕੰਪਿਊਟਰਸ ਜਿਹੜੇ ਹਨ ਉਹ ਬਹੁਤ ਜ਼ਿਆਦਾ ਥੋੜ੍ਹੇ ਹਨ, ਉਹਨਾਂ ਨੇ ਮਤਲਬ ਇੰਨਾ ਜ਼ਿਆਦਾ ਇੰਪਰੂਵ ਕੀਤਾ ਕਿ ਸਾਡੇ ਵਾਸਤੇ ਇੱਕ ਨਵੀਂ ਲੈਬ ਬਣਵਾਈ, ਕੰਪਿਊਟਰ ਲੈਬ। ਉਸ ਤੋਂ ਬਾਅਦ ਵਕਤ ਦੇ ਨਾਲ ਨਾਲ ਨਾ ਸਿਰਫ ਉਹਨਾਂ ਸਾਨੂੰ ਮਤਲਬ ਇਸ ਫੀਲਡ 'ਚ ਇੰਪਰੂਵ ਕੀਤਾ, ਨਾ ਸਿਰਫ ਸਾਡੀ ਸਟੱਡੀ ਦੇ ਮਾਮਲੇ 'ਚ ਸਾਡੀ ਹੈਲਪ ਕੀਤੀ, ਬਲਕਿ ਜਿੰਨੀਆਂ ਵੀ ਕਾਲਜ 'ਚ ਹੋਣ ਵਾਲੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਵੀ ਸਾਨੂੰ ਹਿੱਸਾ ਲੈਣ ਦਾ ਉਹਨਾਂ ਨੇ ਪੂਰਾ ਜਿਹੜਾ ਮੌਕਾ ਦਿੱਤਾ। ਸਾਡਾ ਇਹ ਕਾਲਜ ਗੁਜਰਾਂਵਾਲਾ ਦਾ ਸਭ ਤੋਂ ਮੇਨ ਕਾਲਜ ਹੈ। ਅਸੀਂ ਤਲਬਾ ਜਿਹੜੀਆਂ ਨੇ ਇਕਨੋਮਿਕਸ ਦਾ ਡਿਪਾਰਟਮੈਂਟ ਅਸੀਂ ਡੈਕੋਰ ਕਰਿਆ ਹੈ। ਮੈਂ ਮੈਡਮ ਲੁਬਨਾ ਸਾਹਿਬਾਂ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੀ ਸਲਾਹੀਅਤਾਂ ਨੂੰ ਬਰੂਏ ਕਾਰਡ ਲਿਆਉਣ ਵਾਸਤੇ ਸਾਨੂੰ ਇਹ ਥੋੜ੍ਹਾ ਜਿਹਾ ਮੌਕਾ ਦਿੱਤਾ ਹੈ ਕਿ ਅਸੀਂ ਆਪਣੀ ਸਲਾਹੀਅਤਾਂ ਨੂੰ ਬਰੂਏ ਕਾਰਡ ਲਿਆ ਕੇ ਆਪਣੇ ਕਾਲਜ ਨੂੰ ਅੱਛਾ ਦਿਖਾ ਸਕੀਏ। ਤੇ ਸਾਡੇ ਜਿਹੜੇ ਡਿਪਾਰਟਮੈਂਟ ਦੀ HOD ਨੇ ਮੈਮ ਫੌਜ਼ੀਆ ਸਾਹਿਬਾਂ, ਉਹਨਾਂ ਦਾ ਵੀ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਬਹੁਤ ਸਾਥ ਦਿਆ, ਸਾਨੂੰ ਇੰਨਾ ਪ੍ਰਮੋਟ ਕਰਿਆ, ਸਾਡਾ ਇੰਨਾ ਸਾਥ ਦਿੱਤਾ ਕਿ ਅਸੀਂ ਜਾਣ ਪਾਈਏ ਕਿ ਸਾਡੇ ਅੰਦਰ ਕਿੰਨੀਆਂ ਸਲਾਹੀਅਤਾਂ ਨੇ। ਕੰਪਿਊਟਰ ਸਾਇੰਸ ਦੇ ਸ਼ੋਬੇ ਦੀ ਤਰਫੋਂ ਇਹ ਕਹਿਣਾ ਚਾਹਾਂਗੇ ਕਿ ਦੁਨੀਆ ਜਿਹੜਾ ਕਹਿੰਦੀ ਹੈ ਕਿ ਕੁਝ ਅੱਛਾ ਸਿੱਖਣਾ ਹੈ ਤਾਂ ਕਿਸੇ ਪ੍ਰਾਈਵੇਟ ਕਾਲਜਾਂ 'ਚ ਜਾਓ ਜਾਂ ਯੂਨੀਵਰਸਿਟੀਆਂ 'ਚ ਜਾਓ, ਉਹ ਮੁਕੰਮਲ ਤੌਰ ਤੇ ਇੱਕ ਝੂਠ ਹੈ। ਇਹ ਜਿਹੜਾ ਕਾਲਜ ਤੁਹਾਨੂੰ ਨਜ਼ਰ ਆਉਣ ਡਿਆ ਇਹ ਨਾ ਸਿਰਫ ਗੁਜਰਾਂਵਾਲਾ ਦਾ ਬਲਕਿ ਸੂਬਾ ਪੰਜਾਬ ਦਾ ਬਿਹਤਰੀਨ ਕਾਲਜ ਹੈ। ਇਹ ਕਾਲਜ ਤੁਹਾਨੂੰ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਇੱਥੇ ਥੋੜ੍ਹੇ ਸਰਮਾਏ 'ਚ ਬਹੁਤ ਕੁਝ ਸਿੱਖ ਕੇ ਜਾਓ। ਜਦੋਂ ਅਸੀਂ ਇਸ ਕਾਲਜ ਦੇ ਵਿੱਚ ਐਡਮਿਸ਼ਨ ਲਿਆ ਸੀ ਤੇ ਉਦੋਂ ਸਾਨੂੰ ਦੱਸਿਆ ਗਿਆ ਸੀ ਕਿ ਗਵਰਨਮੈਂਟ ਕਾਲਜ ਦੇ ਅੰਦਰ ਕੋਈ ਟੈਕਨੋਲੋਜੀ ਤੋਂ ਰਿਲੇਟਡ ਕੋਈ ਫੈਸਿਲਿਟੀਜ਼ ਨਹੀਂ ਪ੍ਰੋਵਾਈਡ ਕੀਤੀਆਂ ਜਾਂਦੀਆਂ। ਇੱਥੋਂ ਦੀ ਜਿਹੜੀ ਤਾਲੀਮ ਹੈ ਉਹਦਾ ਮਿਆਰ ਅੱਛਾ ਨਹੀਂ ਹੈ, ਲੇਕਿਨ ਅਸੀਂ ਜਦੋਂ ਇੱਥੋਂ ਦਾ ਤਜਰਬਾ ਕੀਤਾ, ਇੱਥੋਂ ਦਾ ਐਕਸਪੀਰੀਅੰਸ ਕੀਤਾ ਤਾਂ ਇਹ ਚੀਜ਼ ਬਿਲਕੁਲ ਗਲਤ ਸਾਬਿਤ ਹੋ ਗਈ, ਕਿਉਂਕਿ ਜਿਹੜਾ ਅਸੀਂ ਏਮ ਲੈ ਕੇ ਇੱਥੇ ਆਏ ਸਾਂ, ਅਸੀਂ ਜਿਹੜਾ ਆਪਣਾ ਕੈਰੀਅਰ ਸੋਚਿਆ ਸੀ ਉਸ ਦੇ ਵਿੱਚ ਇਸ ਕਾਲਜ ਨੇ ਸਾਡੀ ਮੁਕੰਮਲ ਤੌਰ ਤੇ ਰਹਿਨੁਮਾਈ ਕੀਤੀ ਹੈ। ਪਿਆਰੇ ਵੇਖਣ ਵਾਲਿਓ, ਗੁਜਰਾਂਵਾਲਾ ਦੇ ਸਭ ਤੋਂ ਵੱਡੇ ਗਰਲਸ ਕਾਲਜ, ਪੋਸਟ ਗ੍ਰੈਜੂਏਟ ਗਰਲਸ ਕਾਲਜ ਸੈਟਲਾਈਟ ਟਾਊਨ ਗੁਜਰਾਂਵਾਲਾ ਦੇ ਵਿੱਚ ਅੱਜ ਜਿਹੜਾ ਤੁਸੀਂ ਐਡਾ ਕਲਰਫੁਲ ਇਵੈਂਟ ਦੇਖਿਆ, ਉਹਦੇ ਚੀਫ ਗੈਸਟ ਸਾਡੇ ਨਾਲ ਮੌਜੂਦ ਨੇ ਜਨਾਬ ਸ਼ਬੀਰ ਅਹਿਮਦ ਭੱਟ ਸਾਹਿਬ, ਐਡੀਸ਼ਨਲ ਡਿਪਟੀ ਕਮਿਸ਼ਨਰ ਗੁਜਰਾਂਵਾਲਾ। ਆਓ ਉਹਨਾਂ ਤੋਂ ਪੁੱਛਨੇ ਆ ਕਿ ਉਹਨਾਂ ਦੇ ਕੀ ਤਾਸੁਰਾਤ ਨੇ ਇਸ ਇਵੈਂਟ ਦੇ ਬਾਰੇ। ਜੀ ਭੱਟ ਸਾਹਿਬ, ਸਾਡੇ ਵਿਊਅਰਸ ਨੂੰ ਜ਼ਰਾ ਪਲੀਜ਼ ਦੱਸੋ ਜੀ ਕਿ ਤੁਸੀਂ ਅੱਜ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਸ਼ੁਕਰੀਆ, ਤੁਸੀਂ ਨਾ ਸਿਰਫ ਅੱਜ ਦੇ ਇਸ ਇਵੈਂਟ ਨੂੰ ਕਵਰ ਕੀਤਾ ਬਲਕਿ ਮੈਨੂੰ ਵੀ ਆਪਣੇ ਦਿਲ ਦੀਆਂ ਗੱਲਾਂ ਕਰਨ ਦਾ ਮੌਕਾ ਦਿੱਤਾ। ਡਾਕਟਰ ਸਾਹਿਬ, ਬੜਾ ਸਿੰਪਲ ਜਿਹਾ ਥੀਮ ਸੀ ਇਹ ਸਾਰੀ ਐਕਟੀਵਿਟੀ ਦਾ, ਜਿਸ ਤਰ੍ਹਾਂ ਕਿ ਕਾਲਜ ਦੀ ਐਡਮਿਨਿਸਟ੍ਰੇਸ਼ਨ ਨੇ, ਮੈਡਮ ਪ੍ਰਿੰਸੀਪਲ ਸਾਹਿਬਾਂ ਨੇ ਮੈਨੂੰ ਦੱਸਿਆ ਕਿ ਇਹਦਾ ਬੇਸਿਕ ਇਹਦੇ ਪਿੱਛੇ ਥੀਮ ਇਹ ਸੀ ਕਿ ਬੱਚਿਆਂ ਦੇ ਵਿੱਚ ਨਾ ਸਿਰਫ ਇੱਕ ਸੈਂਸ ਆਫ ਓਨਰਸ਼ਿਪ, ਸੈਂਸ ਆਫ ਬਿਲੋਂਗਿੰਗ ਡਿਵੈਲਪ ਕੀਤੀ ਜਾਏ, ਬਲਕਿ ਜਿਹੜੇ ਉਹਨਾਂ ਦੇ ਅੰਦਰ ਇੱਕ ਕ੍ਰੀਏਟਿਵ ਆਈਡੀਆਜ਼ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਏ ਕਿ ਉਹ ਉਹਨਾਂ ਕ੍ਰੀਏਟਿਵ ਆਈਡੀਆਜ਼ ਦਾ ਇਜ਼ਹਾਰ ਇੱਕ ਪੋਜ਼ਿਟਿਵ ਫੋਰਮ ਤੇ ਕਰ ਸਕਣ। ਔਰ ਮੈਂ ਸਮਝਦਾ ਕਿ ਆਪਣਾ ਕਲਾਸਰੂਮ, ਆਪਣਾ ਡਿਪਾਰਟਮੈਂਟ ਔਰ ਆਪਣਾ ਕਾਲਜ, ਇਸ ਤੋਂ ਵੱਡਾ ਫੋਰਮ ਸ਼ਾਇਦ ਬੱਚਿਆਂ ਨੂੰ ਇਸ ਲੈਵਲ ਤੇ ਨਹੀਂ ਸੀ ਮਿਲ ਸਕਦਾ। ਮੈਂ ਤਕਰੀਬਨ 14 ਡਿਪਾਰਟਮੈਂਟਸ ਦਾ ਵਿਜ਼ਿਟ ਕੀਤਾ ਔਰ ਹਰ ਡਿਪਾਰਟਮੈਂਟ ਦੇ ਵਿੱਚ ਜਿਹੜੀ ਮੈਨੂੰ ਖੁਸ਼ੀ ਹੋਈ ਨਾ ਉਹ ਇਹ ਸੀ ਕਿ ਮੈਨੂੰ ਕਿਤੇ ਵੀ ਇਹ ਨਹੀਂ ਲੱਗਾ ਕਿ ਇਹ ਸਾਰੀ ਦੀ ਸਾਰੀ ਐਕਟੀਵਿਟੀ ਜਿਹੜੀ ਸੀ ਉਹ ਸੈਂਟਰਲੀ ਕੰਟਰੋਲਡ ਸੀ, ਬਲਕਿ ਹਰ ਇੱਕ ਡਿਪਾਰਟਮੈਂਟ ਦੇ ਅੰਦਰ ਵੀ ਅਗਰ ਮੈਂ ਗਿਆ ਤੇ ਅਗਰ ਮੈਂ 4 ਤੋਂ 5 ਕਲਾਸਰੂਮਸ ਵਿਜ਼ਿਟ ਕੀਤੇ ਨੇ ਤੇ ਹਰ ਕਲਾਸਰੂਮ ਦੇ ਵਿੱਚ ਡਿਫਰੈਂਟ ਆਈਡੀਓਲੋਜੀ ਸੀ, ਆਈਡੀਆਜ਼ ਡਿਫਰੈਂਟ ਸਨ ਔਰ ਨਜ਼ਰ ਆ ਰਿਹਾ ਸੀ ਕਿ ਹਰ ਸਟੂਡੈਂਟਸ ਨੇ, ਹਰ ਕਲਾਸ ਦੇ ਸਟੂਡੈਂਟਸ ਨੇ ਇੰਡੀਪੈਂਡੈਂਟਲੀ ਕੰਮ ਕੀਤਾ। ਸੋ ਬੜੀ ਖੁਸ਼ੀ ਦੀ ਗੱਲ ਹੈ। ਫਿਰ ਬੱਚਿਆਂ ਦੇ ਜਿਹੜੇ ਐਕਸਪ੍ਰੈਸ਼ਨ ਸਨ, ਬੱਚਿਆਂ ਦੇ ਜਿਹੜੇ ਤਾਸੁਰਾਤ ਸਨ, ਬੱਚਿਆਂ ਨੇ ਜਿਹੜੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਕਿ ਉਹਨਾਂ ਨੂੰ ਇਸ ਐਕਟੀਵਿਟੀ 'ਚ ਸਭ ਮਤਲਬ ਬੱਚੇ ਦੱਸਦੇ ਨੇ ਕਿ ਪਹਿਲੇ ਉਹ ਤਜ਼ਬਜ਼ੁਬ ਦਾ ਸ਼ਿਕਾਰ ਸਨ, ਲੇਕਿਨ ਐਟ ਦੀ ਐਂਡ ਆਫ ਦਿਸ ਐਕਟੀਵਿਟੀ ਉਹ ਬੱਚੇ ਜਿਹੜੇ ਨੇ ਉਹ ਇੰਤਹਾਈ ਖੁਸ਼ ਨੇ, ਉਹ ਪੁਰਜੋਸ਼ ਨੇ, ਉਹਨਾਂ 'ਚ ਇੱਕ ਸੈਂਸ ਆਫ ਅਚੀਵਮੈਂਟ ਦਾ ਅਹਿਸਾਸ ਵੀ ਹੈ ਔਰ ਸੈਂਸ ਆਫ ਬਿਲੋਂਗਿੰਗ ਦਾ ਅਹਿਸਾਸ ਵੀ ਹੈ। ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਦੀ ਹੀ ਸਾਨੂੰ ਰਿਕੁਆਇਰਮੈਂਟ ਹੈ।
ਸਾਡੀ ਇਸ ਵੇਲੇ ਜਿਹੜੀ ਆਉਣ ਵਾਲੀ ਨਸਲ ਹੈ ਉਹਦੇ ਵਿੱਚ ਜਿਹੜੀ ਸਭ ਤੋਂ ਮਫਕੂਦ ਹੈ ਜਜ਼ਬਾ, ਉਹ ਇਹ ਜਜ਼ਬਾ ਹੈ ਕਿ ਅਸੀਂ ਆਪਣੇ ਘਰ ਨੂੰ ਆਪਣਾ ਘਰ ਸਮਝਦੇ ਹਾਂ, ਨਾ ਆਪਣੇ ਗਲੀ ਮੁਹੱਲੇ ਦੇ ਨਾਲ ਕੋਈ ਉਹਦਾ ਖਿਆਲ ਰੱਖਦੇ ਹਾਂ, ਨਾ ਆਪਣੇ ਸ਼ਹਿਰ ਦਾ ਖਿਆਲ ਰੱਖਦੇ ਹਾਂ, ਨਾ ਆਪਣੇ ਮੁਲਕ ਦਾ ਖਿਆਲ ਰੱਖਦੇ ਹਾਂ। ਮੈਂ ਸਮਝਦਾ ਕਿ ਇਹ ਇਦਾਰੇ ਜਿਹੜੇ ਨੇ, ਜਿਹੜੇ ਸਾਡੇ ਤਾਲੀਮੀ ਇਦਾਰੇ ਨੇ, ਔਰ ख़ास तौर ਤੇ ਜਿਹੜੇ ਪਬਲਿਕ ਸੈਕਟਰ ਦੇ ਤਾਲੀਮੀ ਇਦਾਰੇ ਨੇ, ਇਹ ਇਹਨਾਂ ਦਾ ਰੋਲ ਹੈ ਕਿ ਉਹ ਸਾਡੇ ਬੱਚਿਆਂ ਦੇ ਵਿੱਚ ਇਹ ਸਾਰਾ ਇੱਕ ਅਹਿਸਾਸ ਡਿਵੈਲਪ ਕਰਨ। ਔਰ ਇਹ ਅੱਜ ਦੀ ਜਿਹੜੀ ਐਕਟੀਵਿਟੀ ਹੈ ਜਿਹਦੇ ਵਿੱਚ ਬੱਚਿਆਂ ਨੇ ਬਿਲਕੁਲ ਸੈਲਫ ਹੈਲਪ ਬੇਸਿਸ ਤੇ ਆਪਣੇ ਸਾਰੇ ਕਲਾਸਰੂਮਸ ਨੂੰ, ਆਪਣੇ ਡਿਪਾਰਟਮੈਂਟਸ ਨੂੰ ਨਾ ਸਿਰਫ ਰਿਪੇਅਰ ਕੀਤਾ ਹੈ, ਮੇਨਟੇਨ ਕੀਤਾ ਹੈ, ਬਲਕਿ ਉਹਨਾਂ ਨੂੰ ਡੈਕੋਰੇਟ ਕੀਤਾ ਹੈ। ਤੇ ਇਹਦੇ ਨਾਲ ਉਹ ਮੈਂ ਸਮਝਦਾ ਕਿ ਜਿਹੜਾ ਇੱਕ ਜਜ਼ਬਾ, ਜਿਹੜਾ ਇੱਕ ਸੈਂਸ ਆਫ ਬਿਲੋਂਗਿੰਗਨੈਸ ਉਹਨਾਂ ਦੀ ਜਿਹੜੀ ਇਸ ਕਾਲਜ ਨਾਲ ਡਿਵੈਲਪ ਹੋਏਗੀ, ਉਹ ਕੱਲ ਨੂੰ ਬ੍ਰੌਡਰ ਸਪੈਕਟਰਮ ਤੇ ਜਾ ਕੇ ਇਸ ਮੁਲਕ ਨਾਲ ਮੁਹੱਬਤ ਦਾ ਜਜ਼ਬਾ ਵੀ ਉਹਨਾਂ ਦੇ ਅੰਦਰ ਪੈਦਾ ਕਰੇਗੀ। ਲੋ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਇਸ ਖੂਬਸੂਰਤ ਈਵੈਂਟ ਦੇ ਚੀਫ ਗੈਸਟ ਜਨਾਬ ਸ਼ਬੀਰ ਹੁਸੈਨ ਭੱਟ ਸਾਹਿਬ ਦੇ ਬੜੀ ਖੂਬਸੂਰਤ ਤਾਸੁਰਾਤ ਸਮਾਤ ਫਰਮਾਏ। ਸਾਹਿਬੋ, ਸਾਡੇ ਤਾਲੀਮੀ ਇਦਾਰੇ ਜਿਹੜੇ ਨੇ ਉਹ ਸਾਡੇ ਬੱਚਿਆਂ ਦੀ ਬੜੀ ਖੂਬਸੂਰਤ ਤਾਲੀਮ ਉਹ ਤਦਰੀਸ ਤੇ ਕਰਦੇ ਨੇ, ਲੇਕਿਨ ਅੱਜ ਦਾ ਈਵੈਂਟ ਜਿਹੜਾ ਨਾ ਜੀ, ਇਹ ਇਸ ਗੱਲ ਦਾ ਗਮਾਜ਼ ਹੈ, ਸਾਨੂੰ ਇਹ ਦੱਸ ਰਿਹਾ ਕਿ ਬੱਚਿਆਂ ਦੀ ਤਰਬੀਅਤ ਵੀ ਕਰਨੀ ਚਾਹੀਦੀ ਹੈ। ਸਮਾਜ ਦੇ ਵਿੱਚ ਉਹਨਾਂ ਹਯਾਤੀ ਗੁਜ਼ਾਰਨੀ ਕਿਵੇਂ ਵੇ, ਆਪਣੇ ਵਸੇਬ ਦੇ ਵਿੱਚ ਹੁਸਨੇ ਮੁਆਸ਼ਰਤ ਦੇ ਨਾਲ ਰਹਿਣਾ ਕਿਵੇਂ ਵੇ, ਆਪਣੇ ਘਰ ਦੀ ਬਿਊਟੀਫਿਕੇਸ਼ਨ ਕਰਨੀ ਕਿਵੇਂ ਵੇ, ਆਪਣਾ ਆਲਾ ਦੁਆਲਾ ਸਜਾਣਾ ਤੇ ਨਿਖਾਰਨਾ ਕਿਵੇਂ ਵੇ, ਇਹ ਸਾਰਾ ਕੁਝ ਵੀ ਸਾਡੇ ਗੁਜਰਾਂਵਾਲਾ ਗੌਰਮੈਂਟ ਗਰਲਸ ਕਾਲਜ ਦੇ ਜਿਹੜੇ ਸਾਡੇ ਅਸਾਤਜ਼ਾ ਨੇ, ਜਿਹੜੀ ਮੁਹਤਰਮ ਸਾਡੀਆਂ ਪ੍ਰਿੰਸੀਪਲ ਨੇ ਔਰ ਜਿਹੜੀ ਸਾਡੀ ਫੈਕਲਟੀ ਹੈ, ਉਹਨਾਂ ਨੇ ਵੀ ਬੱਚਿਆਂ ਦੀਆਂ ਤਖਲੀਕੀ ਸਲਾਹੀਅਤਾਂ ਨੂੰ ਉਜਾਗਰ ਕਰਕੇ ਉਹਨਾਂ ਨੂੰ ਇਹ ਵੀ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਆਰੇ ਵੇਖਣ ਵਾਲਿਓ, ਸਾਡੇ ਗੌਰਮੈਂਟ ਪੋਸਟ ਗ੍ਰੈਜੂਏਟ ਗਰਲਸ ਕਾਲਜ ਸੈਟਲਾਈਟ ਟਾਊਨ ਦੀ ਮੁਹਤਰਮਾ ਪ੍ਰਿੰਸੀਪਲ ਡਾਕਟਰ ਲੁਬਨਾ ਇਖਲਾਕ ਅਹਿਮਦ ਖਾਨ ਸੀਮਾਬ ਸਿਫਤ ਸ਼ਖਸੀਅਤ ਦੀ ਮਾਲਿਕਾ ਨੇ। ਉਹ ਹਰ ਵੇਲੇ ਖੂਬ ਤੋਂ ਖੂਬ ਤਰ ਦੀ ਤਲਾਸ਼ ਦੇ ਵਿੱਚ ਰਹਿੰਦੀਆਂ ਨੇ। ਪਿਆਰਿਓ, ਪੰਜਾਬੀ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ ਕਿ ਬੰਦਾ ਚਾਹਵੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ਏ, ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ ਏ। ਔਰ ਇਸ ਗੱਲ ਨੂੰ ਮੈਡਮ ਲੁਬਨਾ ਇਖਲਾਕ ਨੇ ਹਮੇਸ਼ਾ ਸਾਬਤ ਕੀਤਾ। ਸਾਡੇ ਜਿਹੜੇ ਤਾਲੀਮੀ ਇਦਾਰੇ ਨੇ, ਉੱਥੇ ਬੱਚਿਆਂ ਦੀ ਮੈਂ ਪਹਿਲੇ ਵੀ ਤੁਹਾਡੀ ਖਿਦਮਤ ਵਿੱਚ ਅਰਜ਼ ਕਰ ਚੁੱਕਿਆ ਕਿ ਬੜੀ ਅੱਛੀ ਤਦਰੀਸ ਤੇ ਹੁੰਦੀ ਹੈ, ਲੇਕਿਨ ਮੁਆਸ਼ਰੇ ਦਾ ਇੱਕ ਖੂਬਸੂਰਤ ਔਰ ਮੁਫੀਦ ਸ਼ਹਿਰੀ ਬਣਾਉਣ ਲਈ ਉਹਨਾਂ ਨੂੰ ਜਿਹੜੇ ਯਤਨ ਹੋਰ ਕਰਨੇ ਚਾਹੀਦੇ ਨੇ ਸਾਡੇ ਅਸਾਤਜ਼ਾ ਕਿਰਾਮ ਨੂੰ, ਉਹਨਾਂ ਦਾ ਫੁਕਦਾਨ ਹੀ ਅਕਸਰ ਦੇਖਣ ਦੇ ਵਿੱਚ ਆਇਆ ਹੈ। ਲੇਕਿਨ ਅੱਜ ਵਾਲਾ ਜਿਹੜਾ ਈਵੈਂਟ ਸਾਡੇ ਇਸ ਬੱਚੀਆਂ ਦੇ ਕਾਲਜ ਦੇ ਵਿੱਚ ਸਜਾਇਆ ਗਿਆ ਹੈ, ਮੈਂ ਸਮਝਣਾ ਕਿ ਬੱਚੀਆਂ ਦੀ ਸਾਰੀ ਜਿਹੜੀ ਅੱਗੋਂ ਆਉਣ ਵਾਲੀ ਹਯਾਤੀ ਹੈ, ਉਹਦੇ ਵਿੱਚ ਉਹਨਾਂ ਦੇ ਵਾਸਤੇ ਬੜਾ ਹੀ ਮੁਫੀਦ ਸਾਬਤ ਹੋਏਗਾ। ਬੱਚੀਆਂ ਨੂੰ ਇਹ ਦੱਸ ਕੇ ਕਿ ਆਪਣਾ ਕਲਾਸਰੂਮ ਕਿਸ ਤਰ੍ਹਾਂ ਸਜਾਉਣਾ ਹੈ, ਦਰਅਸਲ ਦਰ ਪਰਦਾ ਉਹਨਾਂ ਨੂੰ ਇਹ ਆਖਿਆ ਗਿਆ ਹੈ, ਇਹ ਮੈਸੇਜ ਦਿੱਤਾ ਗਿਆ ਹੈ ਕਿ ਧੀਏ, ਕੱਲ੍ਹ ਨੂੰ ਆਪਣਾ ਘਰ ਕਿਵੇਂ ਸਜਾਉਣਾ ਹੈ, ਆਪਣੇ ਘਰ ਦੇ ਵਿੱਚ ਰੱਖ ਰਖਾਓ ਤੇ ਵਰਤਾਰੇ ਕਿਸ ਤਰ੍ਹਾਂ ਖੂਬਸੂਰਤ ਬਣਾਉਣੇ ਨੇ। ਇਸ ਈਵੈਂਟ ਨੂੰ ਕਰਾਉਣ ਦਾ ਖਿਆਲ ਸ਼੍ਰੀਮਤੀ ਡਾਕਟਰ ਲੁਬਨਾ ਇਖਲਾਕ ਹੋਰਾਂ ਨੂੰ ਕਿਵੇਂ ਆਇਆ, ਆਓ ਜ਼ਰਾ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਈਏ। ਸਾਰਿਆਂ ਨਾਲ ਪਹਿਲੇ ਤੇ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਕਿ ਅੱਜ ਸਾਡੇ ਬੱਚਿਆਂ ਦੀ ਇਸ ਐਕਟੀਵਿਟੀ ਨੂੰ ਤੁਸੀਂ ਨਾ ਸਿਰਫ ਦੇਖਿਆ ਬਲਕਿ ਉਹਨਾਂ ਨੂੰ ਬਹੁਤ ਜ਼ਿਆਦਾ ਸਰਾਹਿਆ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਥੋੜਾ ਜਿਹਾ ਮੈਂ ਇਹਦਾ ਬੈਕਗਰਾਉਂਡ ਦੱਸਣਾ ਚਾਹਾਂਗੀ ਕਿ ਮੈਂ ਚੂँਕਿ ਖੁਦ ਇਸ ਕਾਲਜ ਦੀ ਸਟੂਡੈਂਟ ਰਹੀ ਹਾਂ, ਸੋ ਇਹ ਕਾਲਜ ਮੇਰੀ ਮਾਦਰੇ ਇਲਮੀ। ਤੇ 14 ਫਰਵਰੀ 2025 ਨੂੰ ਜਦੋਂ ਮੈਂ ਇਹਨੂੰ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ ਤੇ ਮੈਂ ਆਪਣਾ ਇੱਕ ਖਾਬ ਸ਼ੇਅਰ ਕੀਤਾ ਆਪਣੇ ਸਟੂਡੈਂਟਸ ਨਾਲ ਵੀ ਤੇ ਆਪਣੇ ਅਸਾਤਜ਼ਾ ਕਰਾਮ ਨਾਲ ਵੀ ਕਿ ਮੇਰਾ ਖਾਬ ਇਹ ਵੇ ਕਿ ਇਹ ਕਾਲਜ ਪੰਜਾਬ ਦਾ ਮਾਡਲ ਕਾਲਜ ਬਣੇ। ਹੁਣ ਉਹਦੇ ਤੇ ਮੈਨੂੰ ਥੋੜਾ ਜਿਹਾ ਬ੍ਰੇਨ ਵਰਕ ਵੀ ਕਰਨਾ ਪਿਆ, ਬ੍ਰੇਨ ਸਟਾਰਮਿੰਗ ਵੀ ਕਰਨੀ ਪਈ ਕਿ ਕਿਹੜੇ ਐਸਪੈਕਟਸ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨਾ ਜ਼ਰੂਰੀ ਹੈ। ਪਹਿਲੇ ਦਿਨ ਜਦੋਂ ਮੈਂ ਕਾਲਜ ਦਾ ਸਾਰੇ ਦਾ ਵਿਜ਼ਿਟ ਕੀਤਾ ਤੇ ਮੈਨੂੰ ਲੱਗਿਆ ਕਿ ਕਲਾਸਰੂਮਸ ਦਾ ਜਿਹੜਾ এনवायरमेंट ਹੈ ਇਹ ਬਹੁਤ ਅੰਧੇਰਾ ਹੈ, ਸੀਲਨ ਜ਼ਿਆਦਾ ਗਲੂਮੀ ਐਟਮੋਸਫੀਅਰ ਸੀ ਕਿ ਯਾਨੀ ਅੰਦਰ ਜਾ ਕੇ ਔਰ ਉਲਟਾ ਐਂਜ਼ਾਈਟੀ ਤੇ ਡਿਪਰੈਸ਼ਨ ਜਿਹਾ ਹੋਣ ਲੱਗ ਪਿਆ ਸੀ, ਦਿਲ ਨੂੰ ਸੋੜ ਪੈਣ ਲੱਗ ਪੈਂਦੀ ਸੀ ਉਹਨਾਂ ਕਲਾਸਰੂਮਸ ਦੇ ਵਿੱਚ ਜਾ ਕੇ। ਤੇ ਮੈਨੂੰ ਬੜਾ ਮਹਿਸੂਸ ਹੋਇਆ ਕਿ ਇਹਨਾਂ ਬੱਚਿਆਂ ਵਾਸਤੇ ਅਸੀਂ ਸਾਰਾ ਕੁਝ ਕਰਨ ਦੇ ਹਾਂ ਤੇ ਅਗਰ ਉਹ ਇਸ এনवायरमेंट ਦੇ ਵਿੱਚ ਡੇਲੀ 6-7 ਘੰਟੇ ਆ ਕੇ ਗੁਜ਼ਾਰਦੇ ਨੇ ਤੇ ਉਹ ਟੀਚਰ ਵੀ ਤੇ ਉਹ ਬੱਚੇ ਕੈਸਾ ਮਹਿਸੂਸ ਕਰਦੇ ਹੋਣਗੇ ਤੇ ਕਿਸ ਤਰ੍ਹਾਂ ਉਹ ਬਿਹਤਰ ਜ਼ਿਹਨ ਖੋਲ ਕੇ ਔਰ ਫਰੈਸ਼ ਮਾਹੌਲ 'ਚ ਪੜ੍ਹ ਸਕਦੇ ਨੇ। ਹੁਣ ਚੂँਕਿ ਤੁਹਾਨੂੰ ਪਤਾ ਹੈ ਕਿ ਰਿਸੋਰਸਿਸ ਦੀ ਕਮੀ ਹੈ,
ਗਵਰਨਮੈਂਟ ਵੱਲੋਂ ਅਸੀਂ ਮੰਗਦੇ ਰਹਿੰਦੇ ਹਾਂ ਫੰਡਸ, ਲੇਕਿਨ ਗਵਰਨਮੈਂਟ ਦੇ ਆਪਣੇ ਹੱਥ ਤੰਗ ਤੇ ਉਸ ਤਰ੍ਹਾਂ ਸਾਨੂੰ ਫੰਡਸ ਜਲਦੀ ਨਸੀਬ ਨਹੀਂ ਹੁੰਦੇ। ਸੋ ਮੈਂ ਸੋਚਿਆ ਕਿ ਚੂੰਕਿ ਇਹ ਮਾਦਰੇ ਇਲਮੀ ਹੈ ਮੇਰੀ ਵੀ, ਤੇ ਇਹ ਖੂਸੀਅਤ ਮੈਂ ਇਹਨਾਂ ਬੱਚਿਆਂ ਨਾਲ ਸ਼ੇਅਰ ਕਰਨੀ ਹੈ। ਇਹਨਾਂ ਬੱਚਿਆਂ ਦੀ ਮਾਦਰੇ ਇਲਮੀ ਹੈ ਤੇ ਮੇਰੀ ਮਾਦਰੇ ਇਲਮੀ ਹੈ, ਤੇ ਮੈਂ ਇੱਕ ਸਲੋਗਨ ਸਟਾਰਟ ਕੀਤਾ, ਸਾਡੀ ਮਾਦਰੇ ਇਲਮੀ ਸਾਡੀ ਜ਼ਿੰਮੇਵਾਰੀ। ਵਾਹ। ਉਹਦੇ ਮੁਤਾਬਿਕ ਮੈਂ ਇੱਕ ਆਈਡੀਆ ਜਨਰੇਟ ਕੀਤਾ ਕਿ ਕਿਉਂ ਨਾ ਅਸੀਂ ਬਿਊਟੀਫਿਕੇਸ਼ਨ ਦਾ ਕੰਪੀਟੀਸ਼ਨ ਕਰਾ ਲਈਏ ਡਿਪਾਰਟਮੈਂਟ ਵਾਈਜ਼। ਬੱਚੇ ਖੁਦ ਆਪਣੇ ਡਿਪਾਰਟਮੈਂਟ ਨੂੰ ਸਵਾਰਨਗੇ ਤੇ ਉਹਨਾਂ ਦੇ ਅੰਦਰ ਸੈਂਸ ਆਫ ਓਨਰਸ਼ਿਪ ਪੈਦਾ ਹੋਏਗੀ, ਸੈਂਸ ਆਫ ਬਿਲੋਂਗਿੰਗ ਪੈਦਾ ਹੋਏਗੀ। ਦੂਸਰਾ, ਮੈਂ ਸਮਝਦੀ ਹਾਂ ਕਿ ਸਾਰੇ ਪਾਕਿਸਤਾਨ ਨੂੰ ਅਸੀਂ ਠੀਕ ਨਹੀਂ ਕਰ ਸਕਦੇ। ਇਹ ਕਾਲਜ ਮੇਰੇ ਵਾਸਤੇ ਇੱਕ ਛੋਟਾ ਜਿਹਾ ਪਾਕਿਸਤਾਨ ਹੈ। ਇਸ ਕਾਲਜ ਨੂੰ ਠੀਕ ਕਰਕੇ ਅਸੀਂ ਪਾਕਿਸਤਾਨ ਦੀ ਬਿਹਤਰੀ 'ਚ ਆਪਣਾ ਹਿੱਸਾ ਪਾ ਸਕਦੇ ਹਾਂ। ਸੋ ਇਹ ਬੱਚਿਆਂ ਦਾ ਜਿਹੜਾ ਸਕੇਲ ਹੈ, ਇਹਨਾਂ ਦੇ ਵਾਸਤੇ ਇਹਨਾਂ ਦਾ ਡਿਪਾਰਟਮੈਂਟ ਇੱਕ ਪਾਕਿਸਤਾਨ ਹੈ, ਇਹਨਾਂ ਦੀ ਹੈੱਡ ਆਫ ਡਿਪਾਰਟਮੈਂਟ ਵਾਸਤੇ, ਟੀਚਰਸ ਵਾਸਤੇ ਤੇ ਉਹਨਾਂ ਬੱਚਿਆਂ ਵਾਸਤੇ। ਸੋ ਮੈਂ ਉਹ ਜਜ਼ਬਾ ਅੱਗੇ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜੋ ਮੈਂ ਸਮਝਦੀ ਹਾਂ ਕਿ ਕਾਲਜ ਛੋਟਾ ਪਾਕਿਸਤਾਨ ਹੈ ਤੇ ਇਹ ਬੱਚੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ ਔਨ ਕਰਨ। ਇੱਕ ਹੋਰ ਗੱਲ ਜਿਹੜੀ ਮੇਰੇ ਜ਼ਿਹਨ 'ਚ ਕਿਉਂ ਆਈ, ਮਿਨਿਸਟਰ ਸਾਹਿਬ ਨੇ ਵਿਜ਼ਿਟ ਕੀਤਾ ਤੇ ਇਹਨਾਂ ਦੀਵਾਰਾਂ ਦੇ ਉੱਤੇ ਤੁਹਾਨੂੰ ਦੇਖਿਆ ਬੱਚੇ ਲਿਖ ਜਾਂਦੇ ਨੇ, ਜਾਂਦੇ ਹੋਏ ਆਖਰੀ ਦਿਨ ਤੇ ਨਾ ਪੇਂਟ ਵਾਲੇ ਹੱਥ ਲਾ ਦਿੰਦੇ ਨੇ, ਜਿਹੜੀ ਸਾਰਾ ਕਮਰਾ ਗੰਦੇ ਕਰ ਗਏ ਨਾ। ਤੇ ਮੈਨੂੰ ਉਸ ਦਿਨ ਥੋੜੀ ਜਿਹੀ ਸ਼ਰਮਿੰਦਗੀ ਦਾ ਵੀ ਅਹਿਸਾਸ ਹੋਇਆ ਕਿ ਸਾਡੇ ਬੱਚਿਆਂ ਦੇ ਅੰਦਰ ਸਿਵਿਕ ਸੈਂਸ ਥੋੜੀ ਜਿਹੀ ਘੱਟ ਹੈ ਤੇ ਇਹਨੂੰ ਪੈਦਾ ਕਰਨ ਦੀ ਸਾਡੀ ਜ਼ਿੰਮੇਵਾਰੀ। ਉਸ ਵਾਲੇ ਐਂਗਲ ਨੂੰ ਲੈ ਕੇ ਮੈਂ ਇਹਨਾਂ ਬੱਚਿਆਂ ਦੇ ਅੰਦਰ ਓਨਰਸ਼ਿਪ ਪੈਦਾ ਕਰਨ ਕਿ ਬੱਚੇ ਜਦੋਂ ਇਨਵੋਲਵ ਹੋਣਗੇ ਨਾ ਇਸ ਕੰਮ 'ਚ, ਮਿਹਨਤ 'ਚ ਵੀ ਤੇ ਫੰਡਿੰਗ 'ਚ ਵੀ, ਤੇ ਫਿਰ ਇਹਨਾਂ ਦੇ ਅੰਦਰ ਓਨਰਸ਼ਿਪ ਵਧੇਗੀ ਤੇ ਇਹਨੂੰ ਗੰਦਾ ਕਰਨ ਲੱਗਿਆ ਵੀ ਸੋਚਣਗੇ ਤੇ ਕਿਸੇ ਹੋਰ ਨੂੰ ਗੰਦਾ ਕਰਨ ਵੀ ਨਹੀਂ ਦੇਣਗੇ। ਇਹ ਵਾਲੀ ਚੀਜ਼ ਵੀ ਸੀ। ਦੂਸਰਾ ਇਹ ਕਿ ਇਹ ਜਦੋਂ ਖੁੱਲੇ ਸਾਫ਼ ਸੁਥਰੇ ਖੂਬਸੂਰਤ ਇਨਵਾਇਰਨਮੈਂਟ ਦੇ ਵਿੱਚ ਬੈਠ ਕੇ ਪੜ੍ਹਨਗੇ ਤੇ ਇਹਨਾਂ ਦੇ ਅੰਦਰ ਪ੍ਰੈਸਟੀਜੀਅਸ ਇੰਸਟੀਟਿਊਟ ਦੇ ਅੰਦਰ ਪੜ੍ਹਨ ਦਾ ਅਹਿਸਾਸ ਜਿਹੜਾ ਉਜਾਗਰ ਹੋਏਗਾ। ਉਹ ਪ੍ਰਾਈਡ ਫੀਲ ਕਰਨਗੇ ਕਿ ਅਸੀਂ ਇੰਨੇ ਸਾਫ਼ ਸੁਥਰੇ ਡਿਪਾਰਟਮੈਂਟ 'ਚ ਗਵਰਨਮੈਂਟ ਕਾਲਜ 'ਚ ਰਹਿ ਕੇ ਪੜ੍ਹ ਰਹੇ ਹਾਂ, ਜਿੱਥੇ ਅਸੀਂ ਫੀਸ ਨਾ ਹੋਣ ਦੇ ਬਰਾਬਰ ਦੇ ਰਹੇ ਹਾਂ। ਜਿਹੜੀ ਡਿਗਰੀਆਂ ਅਸੀਂ ਆਫਰ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਤੋਂ, ਇਹਨਾਂ ਦੀ ਗਵਰਨਮੈਂਟ ਯੂਨੀਵਰਸਿਟੀ ਦੀ ਫੀਸ ਵੀ ਘੱਟੋ ਘੱਟ ਸਾਲ ਦੀ 1.5-2 ਲੱਖ ਰੁਪਇਆ ਬਣ ਜਾਂਦੀ ਹੈ ਤੇ ਸਾਡੀ ਸਾਲਾਨਾ ਫੀਸ 3500 ਰੁਪਇਆ BS ਦੀ। ਤੇ ਮਾਸ਼ਾਅੱਲਾ ਹਰ ਸਾਲ ਸਾਡੇ ਕੋਲ ਪੋਜੀਸ਼ਨ ਹੋਲਡਰਸ ਬੱਚੇ ਨਿਕਲੇ ਨਾ। ਸਿਰਫ ਇਹਨਾਂ ਨੂੰ ਐਕੈਡੈਮਿਕ ਨੌਲੇਜ ਨਹੀਂ ਦੇਣਾ, ਇਹਨਾਂ ਦੀ ਓਵਰਆਲ ਪਰਸਨੈਲਿਟੀ ਗਰੂਮਿੰਗ ਕਰਨੀ ਹੈ, ਜਿਹਦੇ ਵਿੱਚ ਪਾਕਿਸਤਾਨ ਨੂੰ ਦੇਣ ਵਾਲੇ ਬਣ ਸਕਣ। ਕਿਉਂਕਿ ਜਿਹੜਾ ਦੇ ਜਾਂਦਾ ਉਹ ਲੈ ਕੇ ਜਾਂਦਾ ਹੈ। ਅਸੀਂ ਪੈਰਾਸਾਈਟਸ ਨਹੀਂ ਪੈਦਾ ਕਰਨੇ, ਅਸੀਂ ਗਿਵਰਸ ਪੈਦਾ ਕਰਨੇ ਨੇ। ਮੈਂ ਚਾਹੁੰਦੀ ਹਾਂ ਕਿ ਇਹ ਸਿਲਸਿਲਾ ਇੱਕ ਡਾਕਟਰ ਲੁਬਨਾ ਤੱਕ ਨਾ ਰੁਕੇ। 9000 ਬੱਚੇ ਸਾਡੇ ਕੋਲ ਪੜ੍ਹਨ ਦੇ ਨੇ ਤੇ ਇਹਨਾਂ 9000 ਚੋਂ ਕਮ ਸੇ ਕਮ ਕੋਈ 8999 ਬੱਚੇ ਤੇ ਡਾਕਟਰ ਲੁਬਨਾ ਵਰਗੇ ਨਿਕਲਣ, ਜਿਹੜੇ ਜਿੱਥੇ ਜਿਹੜੇ ਇਦਾਰਿਆਂ 'ਚ ਜਾਣ ਉਹਨਾਂ ਦੀ ਕਿਸਮਤ ਸੰਵਾਰਨ ਦਾ ਅਜ਼ਮ ਲੈ ਕੇ ਜਾਣ ਤੇ ਆਪਣੇ ਨਾਲ ਸੁਸਾਇਟੀ ਨੂੰ ਵੀ ਮਿਲਾਣ। ਤਾਂ ਇਸ ਵਾਸਤੇ ਮੈਂ ਸਾਰਿਆਂ ਨੂੰ ਇਹ ਦਾਵਤ ਦੇਣੀ ਹੈ ਕਿ ਆਓ ਸਾਡੇ ਇਸ, ਚੁੱਕਿ ਅਸੀਂ ਨਹੀਂ ਰਹਿਣਾ, ਇਹਨਾਂ ਅਦਾਰਿਆਂ ਨੇ ਰਹਿਣਾ ਤੇ ਸਾਡੀ ਵਿਰਾਸਤ ਨੇ ਰਹਿਣਾ ਕਿ ਅਸੀਂ ਜਿੰਨੀ ਦੇਰ ਕੰਮ ਕੀਤਾ। ਉਹ ਕਹਿੰਦਾ ਹੈ, ਉਰਦੂ ਦਾ ਸ਼ੇਰ ਹੈ, ਕੱਲ ਸਾਡੀ ਪੰਜਾਬੀ 'ਚ ਹੋ ਰਹੀ ਹੈ, ਲੇਕਿन जिस धड़ से कोई मक्तल को गया वो शान सलामत रहती है। ये जान तो आनी जानी है, इस जान की कोई बात नहीं। सो मैं कहती होती हूँ कि ये सीटें तो आनी जानी हैं, इन सीटों की कोई बात नहीं। इस तो पहले मैं मियाँ रहमत कॉलेज सां तो मैं DDO सां ते लोग मैनू कहते सन मैडम तुसीं DDO ते इन्ना काम कर रहे हो, लोग परमानेंट होकर काम करते हैं। तो मैं कहनी सा किन्ने वेख्या कि मैं परमानेंट होना है कि नहीं। मेरा इरादा सी कि अल्लाह ने मैनू मोहलत देनी है कि नहीं। इस तरह चेंज आएगा रिस्पॉन्सिबिलिटी का मैं खुद भी नहीं तवक्को कर रही सा, लेकिन अल्लाह ताला ने जिन्ना काम उत्थे लैना सी लिया। हुण अल्लाह ने मैंने एक बड़ा प्लेटफॉर्म दिता है, अलहमदुलिल्लाह। मेरी टीम बहुत अच्छी है, साढ़े कोल बहुत अच्छे बच्चे ने। मेरा ख्याल है कि इस टीम के नाल तकरीबन 9,500 लोग ह्यूमन रिसोर्सिस वगैरह साढ़े कोल मौजूद है। अगर इन्हां दे थ्रू असी चेंज लियाना चाहिए तो 9,500 घरां च चेंज आएगा और यह फिर मल्टीप्लाई होंदा रहेगा, क्योंकि इहदा तुसी असर कित्थे जाके खत्म होना तुसी अंदाज़ा ही नहीं ला सकते। ਸਾਡੀ ਅੱਜ ਦੀ ਇਸੇ ਤਕਰੀਬ ਦੇ ਇੱਕ ਹੋਰ ਉਚੇਚੇ ਪ੍ਰਾਹੁਣੇ ਸਾਡੇ ਨਾਲ ਮੌਜੂਦ ਨੇ। ਜਨਾਬ ਖਲੀਕ ਅਹਿਮਦ ਮਿਨਹਾਸ ਸਾਹਿਬ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਬਹੁਤ ਵੱਡੇ ਸਨਅਤਕਾਰ ਵੀ ਨੇ, ਮਿਨਹਾਸ ਗਰੁੱਪ ਦੇ ਮਾਲਕ ਨੇ, ਪਰ ਬੜੀ ਵੱਡੀ ਸਮਾਜੀ ਸ਼ਖਸੀਅਤ ਵੀ ਨੇ। ਆਓ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾਉਂਦੇ ਹਾਂ ਤੇ ਉਹਨਾਂ ਦੇ ਮਲਫੂਜ਼ਾਤ ਵੀ ਤੁਹਾਨੂੰ ਸੁਣਵਾਉਂਦੇ ਹਾਂ। ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ कि मैं गुजरांवाले दे इस वक्त सब तो वड्डे कॉलेज मौजूद हाँ, और जिस तरीके नाल तलबा ने अपनी मदद आप दे तहत एक गौरमेंट के अदारे अपने क्लासरूम्स नूं और अपने कॉलेज नूं ब्यूटीफाई किया है और उन्होंने सजाया है और संवारिया है, तो ये बड़ी खुशाइन गल है। और बाकी जितने भी गौरमेंट कॉलेज इस वक्त गुजरांवाला या इस इर्द गिर्द मौजूद ने, उन्होंने से एक मिसाल कायम हुई है कि तुसी अगर थोड़ी जी भी मेहनत करो और अपनी मदद आप दे तहत छोटे छोटे स्टैप्स लेने शुरू करो तो एक बहुत बड़ा तुहाडा गोल अचीव हो सकता है। तो इहदे वास्ते मैं समझना वा कि इन्हां दी जिहड़ी प्रिंसीपल साहबा ने डॉक्टर लुबना, उन्हां दा बहुत बड़ा किरदार है। जदों इन्हां ने इस इदारे दा चार्ज संभालिया तो मेरे ज़हन विच एक शेर आया सी जी कि कुछ उंज भी रावां औखियां सन, कुछ गल च गम दा तौक भी सी, कुछ शहर दे लोग भी ज़ालम सन, कुछ मैनू मरन दा शौक भी सी। तो मैं आख्या जी कि हुण तो डॉक्टर लुबना मर गए,
ਲੇਕਿਨ ਜਿਸ ਤਰੀਕੇ ਨਾਲ ਇਹਨਾਂ ਨੇ ਆ ਕੇ ਕਾਲਜ ਦਾ ਚਾਰਜ ਸੰਭਾਲਿਆ ਹੈ ਔਰ ਇਹਦੇ ਵਿੱਚ ਆਪਣੇ ਛੋਟੇ ਛੋਟੇ ਐਵਰੀਡੇ ਕੋਈ ਨਾ ਕੋਈ ਐਕਟੀਵਿਟੀ ਕਰਦਿਆਂ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਕਿ ਅੱਜ ਅਸੀਂ ਸਾਰੇ ਲੋਕ ਇਹਨੂੰ ਵਿਟਨੈਸ ਕਰਨ ਵਾਸਤੇ ਇੱਥੇ ਮੌਜੂਦ ਹਾਂ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਦੀ ਜਿਹੜੀ ਟੀਮ ਇਹਨਾਂ ਨੂੰ ਮਿਲੀ ਹੈ ਇਹ ਵੀ ਇਹਨਾਂ ਦੀ ਤਰ੍ਹਾਂ ਡਿਵੋਟਿਡ ਹੈ। ਔਰ ਜਿਹੜੇ ਇਸ ਵਕਤ ਬੱਚੇ ਇਸ ਕਾਲਜ ਵਿੱਚ ਤਾਲੀਮ ਹਾਸਲ ਕਰ ਰਹੇ ਨੇ ਉਹ ਸਿਰਫ ਤਾਲੀਮ ਦੇ ਨਾਲ ਮੁੰਸਲਿਕ ਨਹੀਂ ਬਲਕਿ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਵੀ ਪੂਰੀ ਤਰ੍ਹਾਂ ਫਾਲ ਨੇ। ਔਰ ਇਹ ਸਾਰੀ ਪੂਰੀ ਟੀਮ ਪ੍ਰਿੰਸੀਪਲ ਸਾਹਿਬਾ तमाम उसाज़ा कराम और तमाम तलबा मेरे वालों भरपूर मुबारकबाद वसूल करन। शिकवे जुल्मत शब से तो कहीं बेहतर है कि अपने हिस्से की कोई शमा जलाते जाएं। ਪਿਆਰਿਓ ਇਸ ਕਾਲਜ ਦੇ ਵਿੱਚ ਪੜ੍ਹਾਈ ਦਾ ਐਡਾ ਆਲਾ ਮਿਆਰ ਹੈ ਕਿ ਅੱਜ ਕੱਲ੍ਹ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਚੀਫ ਟ੍ਰੈਫਿਕ ਆਫੀਸਰ ਲੱਗੀ ਹੋਈ ਹੈ, SSP ਰੈਂਕ ਦੀ ਖਾਤੂਨ ਹੈ ਆਇਸ਼ਾ ਬੱਟ ਸਾਹਿਬੋ। ਉਹ ਵੀ ਸਾਡੇ ਇਸੇ ਹੀ ਕਾਲਜ ਦੀ ਸਟੂਡੈਂਟ ਹੈ ਔਰ ਮੇਰੀ ਵੀ ਸਟੂਡੈਂਟ ਹੈ। ਉਹਨੇ ਮੇਰੇ ਕੋਲੋਂ ਪੰਜਾਬੀ ਪੜ੍ਹੀ ਹੋਈ ਹੈ। ਜਦੋਂ ਮੈਂ ਇੱਥੇ ਪੰਜਾਬੀ ਪੜ੍ਹਾਉਂਦਾ ਸਾਂ ਤੇ ਉਦੋਂ ਮੈਡਮ ਆਇਸ਼ਾ ਬੱਟ ਇੱਥੇ ਪੜ੍ਹਦੀਆਂ ਸਨ। ਯਾਨੀ ਤਾਲੀਮ ਦਾ ਮਿਆਰ ਇੱਥੇ ਐਸਾ ਅੱਛਾ ਹੈ ਕਿ ਇੱਥੋਂ ਦੀਆਂ ਬਹੁਤ ਸਾਰੀਆਂ ਸਾਡੀਆਂ ਧੀਆਂ ਬਾਅਦ ਵਿੱਚ ਮਸ਼ਾਹੀਰ ਬਣੀਆਂ, ਜੱਗ ਮਸ਼ਹੂਰ ਹੋਈਆਂ। ਆਪਣੀ ਕਾਰਕਰਦਗੀ ਇਲਮੀ ਔਰ ਅਮਲੀ ਜ਼ਿੰਦਗੀ ਦੇ ਵਿੱਚ ਉਹਨਾਂ ਅਜਿਹੀ ਖੂਬਸੂਰਤ ਵਹਾਈ ਕਿ ਲੋਕਾਂ ਵੀ ਉਹਨਾਂ ਦੀ ਹੁਸਨੇ ਕਾਰਕਰਦਗੀ ਦਾ ਇਤਰਾਫ ਕੀਤਾ। ਸਾਹਿਬੋ ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਚੱਲ